ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਬਈ ਦਿਲ ਨਾਲ ਦਿਲ ਦੀ ਮਿਲਦੀ ਰਹੇ ਦੀਦ, ਦਿਲ ਨਾਲ ਦਿਲ ਦੀ ਮਿਲਦੀ ਰਹੇ ਦੀਦ। ਸਾਰੇ ਮੇਰੇ ਭਰਾਵਾਂ ਨੂੰ ਹੈਪੀ ਈਦ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, अस्सलाम वालेकुम। ਕੀ ਹਾਲ ਚਾਲ? ਤਾਇਆ ਸ਼ੌਂਕੀ ਨਾਲ ਹਰਮਨ ਆ ਗਈ ਹੈ ਹਾਸੇ ਚਾਰੇ ਪਾਸੇ ਲੈ ਕੇ ਪੰਜਾਬੀ ਰੇਡੀਓ USA ਤੇ। ਤਾਇਆ ਜੀ ਕੀ ਹਾਲ ਚਾਲ ਨੇ? ਬਹੁਤ ਵਧੀਆ। ਈਦ ਮੁਬਾਰਕ ਮੇਰੇ ਬੱਚੇ। ਈਦ ਮੁਬਾਰਕ ਤਾਇਆ ਜੀ, ਸਾਰਿਆਂ ਨੂੰ ਈਦ ਮੁਬਾਰਕ। ਜੀ 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 ਜੀ। ਹੋਰ ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਤੇ ਮੈਂ ਸਾਰੇ ਭਰਾਵਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕੀ? ਇਸ ਈਦ ਗਿਲੇ ਸ਼ਿਕਵੇ ਦੂਰ ਕਰੋ, ਗਲੇ ਭਾਵੇਂ ਨਾ ਮਿਲੋ, ਕਿਉਂਕਿ ਇਸ ਟਾਈਮ ਫਿਜ਼ੀਕਲ ਡਿਸਟੈਂਸਿੰਗ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਗੱਲ ਮਿਲਣਾ ਹੈ ਤਾਂ ਦਿਲ ਦਾ ਦਿਲ ਨਾਲ ਗੱਲ ਮਿਲਾਓ ਤੇ ਸਾਰੇ ਭੇਦਭਾਵ ਦੂਰ ਭਜਾਓ। ਐਂਡ ਵਧੀਆ ਵਧੀਆ ਗੱਲਾਂ ਤੇ ਵਧੀਆ ਵਧੀਆ ਗਾਣਿਆਂ ਵਾਸਤੇ ਪੰਜਾਬੀ ਰੇਡੀਓ USA ਸੁਣਦੇ ਜਾਓ। ਆ ਭਾਈ ਸਾਹਿਬ ਆਏ ਆਏ ਨੇ। ਹਾਂ ਬੁਲਾਈਏ ਫਿਰ, ਬੁਲਾਓ। ਅੱਜ ਮੇਰਾ ਦਿਲ ਖੁਸ਼ ਹੈ। ਵਧੀਆ ਵਧੀਆ ਦਿਨ ਹੈ ਭਾਈ। ਤੁਹਾਡੇ ਕਹੇ ਤੇ ਹੀ ਆਉਂਦੇ ਨੇ ਉਹ। ਆਜੋ ਆਜੋ ਲੰਘ ਜਾਓ। ਖੈਰ ਮਕਦਮ ਹੈ। ਕਹਿੰਦਾ ਸਭ ਇੱਕ ਕੋਈ ਤਿਉਹਾਰ ਆਉਂਦਾ ਨਾ ਹਰਮਨ, ਇੱਕ ਅਲੱਗ ਖੁਸ਼ੀ ਹੁੰਦੀ ਹੈ। ਬਿਲਕੁਲ ਸਹੀ। ਤੂੰ ਕੀ ਕਹਿਣਾ ਚਾਹੂੰਗੀ? ਹਰ ਤਿਉਹਾਰ ਮਨਾਉਣਾ ਚਾਹੀਦਾ ਇਨਸਾਨ, ਬਿਲਕੁਲ। ਚਾਹੇ ਉਹ ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਜਾਤ ਬਰਾਦਰੀ ਨਾਲ ਜੁੜਿਆ ਹੋਇਆ ਹੋਵੇ, ਕਿਉਂਕਿ ਤਿਉਹਾਰ ਤਾਂ ਹੁੰਦੇ ਹੀ ਇਸ ਲਈ ਨੇ। ਮੈਂ ਤੇ ਧੀਆਂ ਦਾ ਤਿਉਹਾਰ ਬੜਾ ਖੁਸ਼ ਹੋ ਕੇ ਮਨਾਉਣਾ। ਕਿਹੜਾ? ਧੀਆਂ ਦਾ ਤਿਉਹਾਰ। ਉਹ ਕਿਹੜਾ ਹੁੰਦਾ ਤਾਂ? ਤੀਜ। ਤੀਆਂ ਦਾ ਹੁੰਦਾ, ਉਹ ਧੀਆਂ ਦਾ ਨਹੀਂ ਹੁੰਦਾ। ਤੇ ਮਨਾਉਂਦੀਆਂ ਸਾਡੀਆਂ ਧੀਆਂ ਹੀ ਨੇ। ਮਨਾਉਂਦੀਆਂ ਧੀਆਂ ਨੇ, ਪਰ ਉਹਨੂੰ ਕਹਿੰਦੇ ਤੀਆਂ। ਤੀਆਂ ਲੱਗ ਗਈਆਂ। ਧੀਆਂ ਦਾ ਤਿਉਹਾਰ ਮੈਂ ਮਨਾਉਣਾ ਹੁੰਦਾ। ਮੈਂ ਤੇ ਪਿੰਕ ਤੇ ਝੂੜੇ ਬਹੁਤ ਲੈਣਾ ਹੁੰਦਾ। ਲਹਿੰਗਾ ਵੀ ਪਾਉਣਾ, ਇਹ ਨਾ ਕਹਦੀ ਹੁਣ। ਨਹੀਂ ਮੈਂ ਸਲਵਾਰ ਕਮੀਜ਼ ਪਾ ਕੇ What do you mean, ਚੁੰਨੀ ਲੈ ਕੇ ਫੀਲਿੰਗ ਲੈਣੀ ਪੂਰੀ। ਮੈਂ ਤੇ ਰਾਮਲੀਲਾ ਦੇ ਵਿੱਚ ਰਾਵਣ ਵੀ ਬਣਦਾ ਰਿਹਾ। ਤਾਇਆ ਪਰ ਇੰਨੀ ਵੀ ਫੀਲਿੰਗ ਨਾ ਚੱਕ ਹੈ। ਇੰਨੀ ਵੀ ਫੀਲਿੰਗ ਨਾ ਚੱਕ ਵੀ ਮਤਲਬ ਘੁੰਡ ਕੱਢ ਕੇ ਨਾ ਆਉਂਦਾ। Listen, one thing, I am artist. Yes, you and are. I need feeling. ਤਦ ਤੱਕ ਮੇਰੇ ਤੋਂ ਚੀਜ਼ ਹੋ ਨਹੀਂ ਬਣਦੀ, ਇਸ ਕਰਕੇ ਮੈਂ ਪੂਰੀ ਬੋਲੀਆਂ ਵੀ ਪਾਉਂਦਾ ਹੁੰਦਾ ਤੀਆਂ ਦੇ। ਹਰਿਆ ਹਰਿਆ ਘਾਹ ਵਿੱਚ ਛੱਪ ਫੂਕਾ ਮਾਰਦਾ, ਦੇਖੋ ਭੈਣ ਭਰਾਵੋ ਬਾਬੂ ਕੱਲਾ ਹੀ ਮੱਝਾਂ ਚਾਰਦਾ। ਇਹ ਕਿਹੜੀ ਬੋਲੀ ਹੈ ਤਾਇਆ? ਤੂੰ ਤਾਂ ਬੋਲੀ ਦਾ ਮਤਲਬ ਮੁਹਾਂਦਰਾ ਹੀ ਸਭ ਕੁਝ ਹੀ ਚੇਂਜ ਕਰਤਾ। ਕਿਉਂ? ਉਹ ਸੀ ਪਹਿਲੀ ਗੱਲ ਤਾਂ ਹਰਿਆ ਹਰਿਆ ਕਹਾਣੀ ਹੈ। ਤੇ ਕਿਉਂ ਤੁਹਾਡੇ ਹਰਾ ਨਹੀਂ ਹੁੰਦਾ? ਓਹੋ ਇਦਾਂ ਨਹੀਂ ਉਹ ਬੋਲਦੇ। ਇੱਕ ਮਿੰਟ, ਇੱਕ ਤਾਂ ਭਾਈ ਸਾਹਿਬ ਤਾਇਆ ਪਹਿਲੀ ਗੱਲ ਤਾਂ ਇਹ ਇਜ਼ਾਫਾ ਹੁੰਦਾ ਹੈ ਨਾ, ਇਹ ਇਜ਼ਾਫਾ ਨਹੀਂ ਹੁੰਦਾ। ਦੇਖ ਸਾਡੇ ਜ਼ੱਜ਼ੇ ਪੈਰੀ ਬਿੰਦੀ ਜ਼ਾ ਬੋਲੇ। ਉਹ ਜ਼ੱਜ਼ੇ ਪੈਰੀ ਬਿੰਦੀ ਨਹੀਂ, ਉਹ ਜੱਜੇ ਪੈਰ ਬਿੰਦੀ ਜ਼ਾ ਹੁੰਦੀ ਹੈ। ਨਹੀਂ ਨਾ, ਪਰ ਮੈਂ ਜ਼ੱਜ਼ੇ ਤੇ ਵੀ ਪਵਾਉਣੀ ਹੈ ਕਿ ਉਹ ਬਿੰਦੀ ਕਿਉਂ ਨਾ ਲਾਵੇ। ਜ਼ੱਜ਼ਾ ਕਿਉਂ ਨਾ ਬਿੰਦੀ ਲਾਵੇ? ਉਹਦਾ ਮੱਥਾ ਨਹੀਂ ਹੈਗਾ। ਹਾਏ ਹਾਏ ਕੌਣ ਸਮਝਾਵੇ? ਕੌਣ ਸਮਝਾਵੇ ਕੀ ਹੈ? ਜ਼ੱਜ਼ੇ ਪੈਰੀ ਬਿੰਦੀ ਜ਼ਾ ਬੋਲੇ। ਤਾਇਆ ਜੱਜੇ ਪੈਰ ਬਿੰਦੀ ਲਾਉਣ ਤੇ ਹੀ ਜ਼ੱਜ਼ਾ ਬਣਦਾ ਹੈ। ਅੱਜ ਜ਼ੱਜ਼ੇ ਨੂੰ ਲਾ ਦੋ ਫਿਰ ਜ਼ਾ ਬੋਲ ਦੇਗਾ। ਪੀੜੀ ਨੂੰ ਪੀੜੀ ਅੱਗੇ ਵਧਾਣਾ ਹੈਗਾ। ਸੱਭਿਆਚਾਰ ਬਿੰਦੀ ਦਾ ਨਸਲ ਸੱਭਿਆਚਾਰ ਹੈਗਾ। ਜਿਸ ਹਿਸਾਬ ਦੇ ਨਾਲ ਅੱਗੇ ਵਧਦੇ ਹੁੰਦੇ ਹੁਣ ਨੂੰ ਬਿੰਦੀਆਂ ਹੀ ਕਿੰਨੀਆਂ ਲੱਗ ਜਾਣੀਆਂ ਸੀ। ਤੇ ਵਧੀਆ ਗੱਲ ਹੈਗੀ ਬਿੰਦੀ ਹੋਣੀ। ਬਿੰਦੀ ਮਾੜੀ ਗੱਲ ਨਹੀਂ ਨਹੀਂ, ਮੈਂ ਕਦੋਂ ਕਿਹਾ ਤਾਇਆ? ਸੁੰਦਰਤਾ ਦੀ ਰੂਪ ਰੇਖਾ ਨੂੰ ਤਬਦੀਲ ਕਰ ਦਿੰਦੀ ਇੱਕ ਬਿੰਦੀ। ਇੱਕ ਨਿੱਕੀ ਸੀ ਬਿੰਦੀ ਦੀ ਕੀਮਤ ਤੁਮ ਕਿਆ ਜਾਣੋ ਹਰਮਨ ਮੈਡਮ। ਕਿਉਂ ਮੈਂ ਕਿਉਂ ਨਾ ਜਾਣਾ ਵੀ ਬਿੰਦੀ ਤਾਂ ਕੱਲ ਨੂੰ ਮੈਂ ਹੀ ਲਾਉਣੀ, ਤਾਇਆ ਤੂੰ ਥੋੜੀ ਲਾਉਣੀ। ਤੂੰ ਅੱਜ ਕਿਉਂ ਨਹੀਂ ਲਾ ਰਹੀ? ਹਜੇ ਕੀ ਮੱਥੇ ਤੇ ਫੋੜਾ ਹੋਇਆ? ਨਹੀਂ ਹਾਲੇ ਮੈਂ ਕੁਵਾਰੀ ਆ। ਤੇ ਕੁਵਾਰੀਆਂ ਬਿੰਦੀ ਲਾ ਨਹੀਂ ਸਕਦੀਆਂ? ਉਹ ਕਿਸੇ ਦਿਨ ਤਿਉਹਾਰ ਤੇ ਕਿਸੇ ਮਤਲਬ ਜਦੋਂ ਕੋਈ ਕਹਿ ਲੋ ਵਿਆਹ ਸ਼ਾਦੀ ਵਾਲਾ। ਮੇਰੀ ਸਹੇਲੀ ਹੈਗੀ ਪ੍ਰਿੰਸੀ, ਉਹ ਲਾਂਦੀ ਹੈ। ਇਹ ਕਿਹੜੀ ਪ੍ਰਿੰਸੀ ਆ ਗਈ? ਪ੍ਰਿੰਸੀ ਸਾਡੀ ਜਿਹੜੇ ਗਾਣੇ ਵੀ ਲਾਂਦੀ ਹੈ ਬਾਹਰ ਬੈਠੀ ਹੋਈ। ਕਿਹੜੀ ਪ੍ਰਿੰਸੀ? ਜਿਹੜੇ ਜਿਹਨੂੰ ਅਸੀਂ ਕਹਿੰਦੇ ਗਾਣਾ ਲਾ ਦਿਓ, ਗਾਣੇ ਲਾ ਦਿੰਦੀ ਹੈ। ਤਾਇਆ ਡੋਂਟ ਟੈਲ ਮੀ। ਤੈਨੂੰ ਨਹੀਂ ਪਤਾ? ਇਹ ਨਾ ਕਹੀ ਹੁਣ ਵੀ ਉਧਰ ਵੀ ਮਤਲਬ ਕੀ? ਹਾਂ ਨਹੀਂ 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 ਨਹੀਂ, ਉੱਥੇ ਨਹੀਂ, ਉਹ ਤੇ ਮੇਰੀ ਬੱਚੀਆਂ ਵਰਗੀ ਹੈ। ਸ਼ੁਕਰ ਪਰਮਾਤਮਾ ਦੀ ਇਸ ਘੜੀ ਦਾ ਹੈ ਕਿ ਤਾਇਆ ਕਿਤੇ ਤਾਂ ਸਹੀ ਸੱਚਾ ਸਾਬਤ ਹੋਇਆ। ਨਹੀਂ ਤੇਰੇ ਵੇਲੇ ਮੈਂ ਝੂਠਾ ਵਾਂ? ਨਹੀਂ ਨਹੀਂ, ਮੈਂ ਤਾਂ ਮੇਰੀ ਗੱਲ ਹੋ ਰਹਾ ਤਾਇਆ। ਤੇਰੀ ਗੱਲ ਹੋਰ ਕਾ ਕਿ ਤੂੰ ਬਿਲ ਕਲਿੰਟਨ ਦੀ ਭੂਆ ਦੀ ਕੁੜੀ ਹੈ। ਉਹ ਮੈਂ ਤੇਰੀ ਭਤੀਜੀ ਆ ਤਾਇਆ। ਹਾਂ ਤੇ ਉਹ ਵੀ ਮੇਰੀ ਬੱਚੀ ਹੈ। ਸ਼ੁਕਰ ਹੈ। ਨਹੀਂ ਨਹੀਂ ਪੁੱਤ, ਸ਼ੁਕਰ ਨਹੀਂ ਹੈ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਤਾਇਆ ਜਿਹੜੀ ਗੱਲ ਮੈਂ ਤੈਨੂੰ ਦੱਸਣੀ ਸੀ ਉਹ ਵਿੱਚ ਹੀ ਰਹਿ ਗਈ ਨਾ। ਹਰੇ ਹਰੇ ਘਾਹ ਉੱਤੇ। ਪਹਿਲੀ ਗੱਲ ਤਾਂ ਹਰਿਆ ਘਾਹ ਨਹੀਂ, ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ। ਆ ਕੀ ਹੈ? ਸੱਪ ਫੂਕ ਮਾਰ ਰਿਹਾ। ਤਾਇਆ ਤੂੰ ਸੱਪ ਹੈ? ਨਹੀਂ। ਤੂੰ ਫੂਕ ਹੈ? ਨਹੀਂ, ਇਹ ਸੱਪ ਦੀ ਫੂਕ ਘੱਟ ਕੇ ਆਈ। ਦੱਸ ਕਿਉਂ? ਉਹਦੇ ਮੂੰਹ 'ਚ ਦੰਦ ਨਹੀਂ ਹੈਗੇ। ਦੰਦ ਨਾਲ ਨਾ ਉਹਦੀ ਟਰਬਾਈਨ ਚੱਲਦੀ ਫੂਕ ਦੀ ਤੇ ਉਹ ਪ੍ਰੋਪਰ ਸਹੀ ਵੱਜਦੀ ਹੈ।
ਅੱਛਾ। ਹੁਣ ਮੇਰੀ ਜਿਹੜੀ ਸੱਸ ਸੀਗੀ ਮੇਰੀ ਬੋਲੀ ਉਹ ਬਰਥਡੇ ਮਨਾ ਰਹੀ ਸੀਗੀ, ਮੂੰਹ 'ਚ ਡੰਡ ਨਾ ਨਕਲੀ ਸੀਗੇ, ਉਹ ਫੂਕ ਮਾਰਨ ਲੱਗੀ, ਕੇਕ 'ਚ ਡੰਡ ਡਿੱਗ ਗਏ। ਤੂੰ ਫੇ ਕੇਕ ਤਾਂ ਨਹੀਂ ਖਾਦਾ ਹੋਣਾ? ਤੂੰ ਕੇਕ ਤਾਂ ਨਹੀਂ ਖਾਦਾ ਹੋਣਾ? ਪਰਲੇ ਪੰਨਿਓ ਮੈਂ ਖਾ ਲਿਆ ਸੀਗਾ, ਉਰਲੇ ਪੰਨਿਓ ਨਹੀਂ ਖਾਜਾ। ਤਾਇਆ ਮੇਰੀ ਬੋਲੀ ਵਿੱਚ ਹੀ ਰਹਿ ਗਈ। ਹਾਂ ਬੋਲੀ ਹਰੇ ਹਰੇ ਘਾਹ ਉੱਤੇ ਛਾਪ ਤਾੜੀਆਂ ਮਾਰ, ਹਰੇ ਹਰੇ ਘਾਹ। ਇੰਨੀ ਜ਼ੋਰ ਦੀ ਤਾਇਆ, ਜੋਸ਼ ਹੈ ਮੇਰੇ ਵਿੱਚ। ਇੰਨਾ ਵੀ ਨਹੀਂ ਚੰਗਾ। ਨਹੀਂ ਮੈਂ ਕਵਾਲੀਆਂ ਤੇ ਵੀ ਜਾਂਦਾ ਰਿਹਾ ਨਾ। ਨਹੀਂ ਤੂੰ ਇਹ ਸ਼ਾਮਾਂ ਆਈਆਂ ਸ਼ਾਮਾਂ ਆਈਆਂ, ਮੈਂ ਜਾਂਦਾ ਰਿਹਾ। ਚੰਗੀ ਮੇਰੀ ਬੋਲੀ ਸੁਣਨੀ ਕਿ ਨਹੀਂ? ਸੁਣਾਓ ਬੋਲੀ। ਗਿੱਧੇ ਦੇ ਹਿਸਾਬ ਦੇ ਨਾਲ, ਬੋਲੀ ਦੇ ਹਿਸਾਬ ਦੇ ਨਾਲ ਹੌਲੀ ਹੌਲੀ। ਹਾਂ ਏਦਾਂ ਤਾੜੀ ਮਾਰਨੀ, ਠੀਕ ਆ? ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਫੂਕਾ ਮਾਰਦਾ। ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ। ਹੁਣ ਮੱਝ ਤੇ ਸੱਪ ਦਾ ਕੀ ਰਿਲੇਸ਼ਨ, ਮੈਨੂੰ ਬੋਲੀ ਚ ਸਮਝਾ। ਤਾਇਆ ਜੇ ਸੱਪ ਫੂਕ ਮਾਰ, ਅੱਛਾ ਮੇਰੀ ਗੱਲ ਸੁਣ। ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਭੱਜੋ ਬਾਪੂ ਕੱਲਾ, ਭੱਜੋ ਵੀ ਰੋਵੇ। ਅੱਛਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ। ਫਿਰ ਆਪਾਂ ਬਾਪੂ ਵੇਖ ਕੇ ਭੱਜ ਰਹੇ ਕਿ ਸੱਪ ਵੇਖ ਕੇ ਭੱਜ ਰਹੇ ਆ? ਤੂੰ ਗੱਲ ਕਿਉਂ ਨਹੀਂ ਸਮਝ ਰਿਹਾ? ਇੰਟੈਂਸ਼ਨਸ ਮੈਟਰਸ। ਇੰਟੈਂਸ਼ਨ ਨਾਲ ਜਿਹੜੀ ਟੈਨਸ਼ਨ ਪੈ ਰਹੀ ਹੈ, ਇੱਕ ਪਾਸੇ ਬਾਪੂ ਇੱਕ ਪਾਸੇ ਸੱਪ, ਖਤਰਨਾਕ ਕੌਣ ਹੈ, ਸੱਪ ਕਿ ਬਾਪੂ? ਮੈਂ ਤੇਰੇ ਕੋ ਸੁਣ ਮਾਰਨਾ ਤਾਂ ਤੂੰ ਗਲਤ ਹੀ ਨਹੀਂ ਆ ਰਿਹਾ। ਮੈਂ ਬਜ਼ੁਰਗਾਂ ਨਾਲ ਏਦਾਂ ਗੱਲ ਕਰੀ ਦੀ ਹੈ, ਇਹ ਤੇਰਾ ਸ਼ਿਸ਼ਟਾਚਾਰ ਹੈ। ਮੇਰੀ ਗੱਲ ਤਾਂ ਤੂੰ ਬਜ਼ੁਰਗ ਹੈ, ਤਾਂ ਤੂੰ ਬਜ਼ੁਰਗ ਹੈ। ਉਮਰ ਦੇ ਹਿਸਾਬ ਨਾਲ ਤਾਂ ਕਹਿੰਦੇ ਨੇ, ਅੰਦਰੋਂ ਮੈਂ ਜਵਾਨ ਆ। ਇਹ ਕੀ ਗੱਲ ਹੋਈ? ਏਦਾਂ ਹੀ ਇੱਕ ਪਾਸਾ ਰੱਖਿਆ ਕਰ। ਮੈਂ ਤੇ ਮੇਰੀ ਉਮਰ ਰਕਾਨੇ ਕੰਬੀਨੇਸ਼ਨ ਚੋਟੀ ਦਾ। ਹਾਂ ਹੁਣ ਦੱਸ ਮੈਨੂੰ। ਇਸ ਬੋਲੀ ਦੇ ਵਿੱਚ ਇਹ ਦੱਸਿਆ ਗਿਆ, ਕੁੜੀ ਕਹਿ ਰਹੀ ਹੈ ਆਪਣੇ ਭਰਾਵਾਂ ਨੂੰ। ਅੱਛਾ। ਕਿਉਂਕਿ ਹੁਣ ਮੱਝ ਜਿਹੜੀ ਆ ਉਹ ਹਰੇ ਘਾਹ ਦੇ ਉੱਪਰ ਹੀ ਚਰਾਈ ਜਾਊਗੀ ਨਾ, ਜਿੱਥੇ ਹਰਿਆ ਹਰਿਆ ਘਾਹ ਉੱਥੇ ਮੱਝ ਚਰੂਗੀ ਆ ਕੇ, ਹਨਾ? ਉਹ ਕਹਿ ਰਹੀ ਹੈ ਵੀ ਹਰੇ ਹਰੇ ਘਾਹ ਦੇ ਉੱਪਰ ਸੱਪ ਹੈ। ਅੱਛਾ। ਤੇ ਵੀਰੋ ਭੱਜੋ ਬਚਾਓ ਬਾਪੂ ਜਿਹੜਾ ਉਹ ਕੱਲਾ ਹੀ ਮੱਝਾਂ ਚਾਰ ਰਿਹਾ, ਵੀ ਸੱਪ ਉਧਰ ਨੂੰ ਨਾ ਹੋ ਜਾਏ। ਅੱਛਾ ਮੈਨੂੰ ਲੱਗਾ ਕਿ ਬਾਪੂ ਨੂੰ ਦੱਸ ਦਿਓ ਵੀ ਸੱਪ ਹੈ ਇੱਥੇ, ਬਚਾ। ਅੱਛਾ ਮੈਂ ਉਹੀ ਸਮਝ ਗਿਆ ਕਿ ਕਿਉਂਕਿ ਅੱਜ ਕੱਲ ਉਹ ਨਵਾਂ ਗਾਣਾ ਨਹੀਂ ਆਇਆ ਸੀਗਾ, ਬਾਪੂ ਸਿਹਤ ਕੇ ਲਈ ਤੂੰ ਹਾਨੀਕਾਰਕ ਹੈ। ਮੈਨੂੰ ਲੱਗਾ ਕਿ ਸੱਪ ਤੇ ਬਾਪੂ ਦਾ ਕੰਪੈਰੀਜ਼ਨ ਕੀਤਾ ਉਹਨਾਂ ਨੇ। ਤਾਇਆ ਉਹ ਗਾਣਾ ਤੇਰੇ ਤੇ ਲਿਖਿਆ ਗਿਆ ਸੀ ਕਿ ਬਾਪੂ ਸਿਹਤ ਕੇ ਲਈ ਤੂੰ ਹਾਨੀਕਾਰਕ ਹੈ। ਹਾਂ ਨਾ ਕਿਉਂ ਮੈਂ ਜ਼ਹਿਰ ਪੀਣਾ ਕਿ ਪੈਟਰੋਲ ਪੀਣਾ? ਤਾਇਆ ਅੱਛਾ ਬਾਕੀ ਸਾਰੇ ਗਾਣੇ ਤੂੰ ਲਿਖੇ ਹੁੰਦੇ ਆ, ਹੁਣ ਜੇ ਇੱਕ ਗਾਣਾ ਤੇਰੇ ਤੇ ਆ ਗਿਆ ਤਾਂ ਤੂੰ ਤੰਗ ਆ। ਨਹੀਂ ਮੇਰੇ ਤੇ ਆ ਨਹੀਂ ਸਕਦਾ, ਮੈਂ ਖਤਰਨਾਕ ਹੈਗਾ ਹੀ ਨਹੀਂ ਹੈ। ਮੈਂ ਤੇ ਸ਼ਬਦ ਆ। ਜਿੰਨਾ ਤੂੰ ਖਤਰਨਾਕ ਆ ਨਾ ਤਾਇਆ, ਉਨਾ ਕੋਈ ਵੀ ਨਹੀਂ ਆ ਦੁਨੀਆ 'ਚ। ਨਾ ਬੰਦਾ ਪੁੱਛੇ ਮੈਂ ਨਿਆਣੇ ਡਾਈਪਰ ਲੈ ਕੇ ਪਾ ਲੈਣਾ ਵਾ। ਇਹ ਚ ਖਤਰਨਾਕ ਵਾਲੀ ਕਿਹੜੀ ਗੱਲ ਹੋਈ? ਖਤਰਨਾਕ ਹੈ ਕਿ ਡਾਈਪਰ, ਇਹ ਬੇਸ਼ਰਮੀ ਵਾਲੀ ਗੱਲ ਹੋਈ ਤਾਇਆ। ਇਹ ਖਤਰਨਾਕ ਵਾਲੀ ਗੱਲ ਹੈ। ਮੈਂ ਜੇ ਡਾਈਪਰ ਪਾ ਲਿਆ ਬੱਚੇ ਦਾ, ਬੱਚੇ ਨੂੰ ਜੇ ਕੁਛ ਆ ਗਿਆ ਉਹ ਤੇ ਫਿਰ ਫੋਸਾ ਲਾ ਜੂਗਾ ਉੱਥੇ। ਤਾਇਆ ਗੰਦਾ ਲੱਗ ਰਿਹਾ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ। ਮੈਨੂੰ ਬੜੇ ਸ਼ਿਸ਼ਟਾਚਾਰ ਦੱਸਦਾ ਸੀ ਤਾਇਆ। ਅੱਜ ਮੈਂ ਤੈਨੂੰ ਕੁਝ ਕੁ ਨਾ ਗੱਲਾਂ ਸਮਝਾਉਣੀਆਂ। ਸਮਝਾਓ। ਰੇਡੀਓ ਤੇ ਹਰ ਰੋਜ਼ ਆਉਣਾ ਤੂੰ ਤਾਇਆ, ਕੁਝ ਗੱਲਾਂ ਦਿਮਾਗ 'ਚ ਰੱਖੀ ਦੀਆਂ ਨੇ। ਜਿਵੇਂ ਕਿ ਰੇਡੀਓ ਤੇ ਹਰ ਇੱਕ ਗੱਲ ਨਹੀਂ ਬੋਲੀ ਜਾ ਸਕਦੀ। ਫਿਰ ਰੇਡੀਓ ਤੇ ਦਿਲ ਦੀ ਗੱਲ ਨਹੀਂ ਬੋਲੀ, ਵੀ ਫਾਇਦਾ ਕੀ? ਤਾਇਆ ਕੁਝ ਕੁ ਗੱਲਾਂ ਜਿਹੜੀਆਂ ਉਹ ਕਹਿੰਦੇ ਹੁੰਦੇ ਆ ਨਾ, ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ। ਮੇਰੀ ਦੋਵੇਂ ਨਹੀਂ ਹੈਗੀਆਂ। ਇਹ ਮੈਂ ਇੱਕ ਕਹਾਵਤ ਬੋਲੀ ਸੀ। ਹਾਂ ਤੇ ਪਰ ਉਹ ਪਰਸਨ ਸ਼ੁਡ ਐਗਜ਼ਿਸਟ ਇਨ ਫਿਜ਼ੀਕਲ ਨਾ, ਪਤਾ ਹੋਵੇ ਸਾਹਮਣੇ ਕਿ ਬੰਦਾ ਹੈਗਾ, ਫਿਰ ਫੀਲ ਆਉਂਦੀ ਹੈ। ਓਕੇ ਕਹਿਣਾ ਪੁੱਤ ਨੂੰ ਸੁਣਾਉਣਾ ਜਵਾਈ ਨੂੰ, ਐਵੇਂ ਨਹੀਂ ਹੈਗੇ। ਜੇ ਧੀ ਨਹੀਂ ਹੈਗੀ ਜਵਾਈ ਕਿੱਥੋਂ ਆ ਜਾਊਗਾ? ਬਟ ਵੀ ਜੋ ਦਟ ਸੌਰੀ ਤਾਇਆ, ਕਿਉਂ? ਹੁਣ ਮੇਰਾ ਘਰ ਵਾਲਾ ਤਾਂ ਤੇਰਾ ਜਵਾਈ ਲੱਗਦਾ। ਜਦੋਂ ਬਣੇਗਾ ਫਿਰ ਗੱਲ ਕਰਾਂਗੇ ਨਾ। ਹਜੇ ਧੀ ਹੈ ਕਿ ਨਹੀਂ ਹੈ ਤੇਰੀ? ਜਦੋਂ ਪਹਿਲਾਂ ਨਹੀਂ, ਮੇਰੀ ਗੱਲ ਸੁਣ ਪਹਿਲਾਂ ਦੱਸ ਧੀ ਹੈ ਕਿ ਨਹੀਂ ਹੈ? ਭਤੀਜੀ ਹੈ। ਭਤੀਜੀ ਧੀ 'ਚ ਫਰਕ ਹੈਗਾ। ਉਹ ਚਾਚੇ ਦੀ ਕੁੜੀ ਹੁੰਦੀ ਹੈ, ਧੀ ਆਪਣੀ ਕੁੜੀ ਹੁੰਦੀ ਹੈ। ਚਾਚੇ ਦੀ ਕੁੜੀ ਭਤੀਜੀ ਕਿੱਦਾਂ ਹੁੰਦੀ ਹੈ? ਭਰਾ ਦੀ ਕੁੜੀ ਭਤੀਜੀ ਹੁੰਦੀ ਹੈ। ਤਾਇਆ ਤੈਨੂੰ ਰਿਸ਼ਤੇ ਬਾਰੇ ਕੁਝ ਨਹੀਂ ਪਤਾ ਤਾਇਆ। ਮੇਰਾ ਚਾਚਾ ਤੇ ਮੇਰਾ ਭਰਾ ਇੱਕੋ ਉਮਰ ਦੇ, ਮੈਂ ਤਾਂ ਕਨਫਿਊਜ਼ ਹੋ ਗਿਆ ਸੀ। ਤੈਨੂੰ ਕਿਹਨੇ ਤਾਇਆ ਬਣਾਇਆ? ਭੂਆ ਸਾਡੀ ਮਰਦੀ ਬੱਕਰੇ ਦੇ ਮੀਟ ਤੇ। ਕੀ ਹੋਇਆ? ਮੈਂ ਤਾਂ ਤੈਨੂੰ ਸ਼ਿਸ਼ਟਾਚਾਰ ਸਿਖਾ ਰਹੀ ਸੀ। ਹਾਂ ਤੇ ਭੂਆ ਦੀ ਗੱਲ ਦੱਸੀ ਮੈਂ। ਰੇਡੀਓ ਤੇ ਆਪਾਂ ਇਨਡਾਇਰੈਕਟਲੀ ਗੱਲ ਕਰਨੀ ਹੁੰਦੀ ਹੈ। ਅੱਛਾ। ਬਹੁਤੀ ਵਾਰ। ਓਕੇ। ਕੀ ਮਤਲਬ ਕਿ ਗੱਲ ਵੀ ਕਹਿ ਦਈਏ, ਕਹਿੰਦੇ ਨਾ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਪਰ ਮੈਂ ਸੱਪ ਕਿਉਂ ਮਾਰਾਂ? ਇਸ ਤੇ ਪੁੱਛਦੇ ਆ ਉਹਨੂੰ। ਇਹਨੂੰ ਇੱਕ ਜਾਨਵਰ ਹੈ, ਉੱਤੇ ਜਾਨ ਹੈ, ਉਹਨੂੰ ਵੀ ਜੀਣ ਦਾ ਹੱਕ ਹੈ। ਇੱਕ ਕਹਾਵਤ ਸੀ। ਹਾਂ ਪਰ ਕਹਾਵਤ ਗਲਤ ਕਿਉਂ? ਤੁਸੀਂ ਸੱਪ ਮਾਰਦਾ
ਉਤੋਂ ਲਾਠੀ ਵੀ ਬਚਾ ਰਹੇ ਹੋ, ਕਿੰਨੇ ਕੰਜੂਸ ਹੋ ਤੁਸੀਂ। ਤਾਇਆ ਰੇਡੀਓ ਤੇ ਹਰ ਗੱਲ ਡਾਇਰੈਕਟਲੀ ਨਹੀਂ ਕਹੀ ਜਾ ਸਕਦੀ, ਕਈ ਵਾਰ ਇੰਡਾਇਰੈਕਟਲੀ ਕਹਿਣੀ ਪੈਂਦੀ ਹੈ। ਕੋਈ ਨਹੀਂ, ਹਰ ਗੱਲ ਅੱਗੇ ਇੰਡਾਇਰੈਕਟ ਰੇਡੀਓ ਤੇ ਤੁਸੀਂ ਕਰ ਨਹੀਂ ਸਕਦੇ। ਅੱਛਾ। ਕੁਝ ਕੁ ਗੱਲਾਂ ਜਿਹੜੀਆਂ ਗੰਦੀਆਂ ਮੰਦੀਆਂ ਤੂੰ ਕਰਦਾ ਹੁੰਦਾ ਨਾ ਤਾਇਆ, ਇਹ ਆਪਣੇ ਤੱਕ ਰੱਖਿਆ ਕਰ, ਰੇਡੀਓ ਤੇ ਬੋਲਣ ਦੀ ਪਰ ਇਹ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਨਾ। ਰਹਿਣ ਹਿੱਸਾ, ਸਾਰੇ ਹਿੱਸੇ ਜ਼ਿੰਦਗੀ ਦੇ ਰੇਡੀਓ ਤੇ ਖੋਲਨੇ ਆ ਤੂੰ। ਜ਼ਰੂਰੀ ਹੈ। ਵਾਈ ਸੋ? ਬਿਕਾਜ਼ ਆਈ ਫੀਲ ਦੈਟ। ਤਾਇਆ ਯੈਸ। ਇਹ ਕੀ ਮਤਲਬ ਵੀ ਤੈਨੂੰ ਤੂੰ ਇਹ ਫੀਲ ਕਰਦਾ, ਤੈਨੂੰ ਉਹ ਚੰਗਾ ਲੱਗਦਾ ਹੈ। ਤੇ ਰੇਡੀਓ ਤੇ ਆ ਕੇ ਬੋਲੇਗਾ। ਹਾਂ ਤੇ ਲੋਕਾਂ ਨੂੰ ਵੀ ਫੀਲ ਕਰਾਵਾਂਗੇ, ਖਰੇ ਉਹ ਵੀ ਫੀਲ ਕਰਦੇ। ਲੋਕੀ ਵੀ ਆਪਣੀ ਫੀਲਿੰਗਸ ਆਪਣੇ ਤੱਕ ਰੱਖਦੇ ਨੇ। ਤਾਈਓ ਤੇ ਮੈਂ ਕਹਿੰਦਾ ਡਿਪਰੈਸ਼ਨ ਨਾ ਮਰਦੇ ਨੇ, ਹਾਰਟ ਅਟੈਕ ਨਾ ਮਰਦੇ ਨੇ, ਫੀਲਿੰਗਸ ਜ਼ਾਹਿਰ ਕੀਤੀਆਂ ਹੋਣ ਨਾ, ਜ਼ਾਹਿਰ ਕੀਤੀਆਂ ਹੋਣ ਨਾ, ਜ਼ਾਹਿਰ ਕੀਤੀਆਂ ਹੋਣ ਨਾ। ਇਹ ਤੇਰੇ ਤਰੀਕੇ ਨਾਲ ਜ਼ਾਹਿਰ ਕਿੱਥੋਂ ਹੋ ਗਿਆ? ਜਿਹੜਾ ਸਹੀ ਹੈਗਾ ਆਪੇ ਲਾ ਲਓ, ਮੈਂ ਤਿੰਨੋਂ ਵੇਰੀਏਸ਼ਨ ਦੇਤੀਆਂ ਨੇ। ਆਹੋ ਤਾਇਆ ਲਵ ਯੂ ਟੂ। ਤਾਇਆ ਇੱਕ ਕੰਮ ਕਰੀ, ਦੱਸ। ਤੇਰੀ ਮੰਮੀ ਹੈਗੀ ਐ? ਹੁਣ ਸੁੱਖ ਨਾ ਨਹੀਂ ਹੈਗੇ, ਸੁੱਖ ਨਾਲ ਦੁੱਖ ਨਾਲ। ਉਹ ਮਤਲਬ ਕਿ ਪਰਮਾਤਮਾ ਚਰਨਾਂ 'ਚ ਵਿਲੀਨ ਹੋ ਚੁੱਕੇ ਨੇ। ਤੇ ਇਹ ਗੱਲ ਦੁੱਖ ਨਾ ਕਹੀਦੀ ਐ। ਪਰ ਹੁਣ ਜੋ ਰੱਬ ਦਾ ਲਿਖਿਆ ਭਾਣਾ ਹੈਗਾ, ਉਹਨੂੰ ਦੁੱਖ ਨਾ ਮੰਨੋ ਜਾਂ ਕੋਈ ਸੁੱਖ ਨਾ ਵੱਡੀ ਮੰਨੋ। ਭੈਣ, ਕੋਈ ਵੱਡਾ ਭਰਾ ਜਿਹੜੇ ਤਾਂ ਨਿੱਕੇ ਹੁੰਦੇ ਨੂੰ ਵੇਖਿਆ ਹੋਵੇ। ਨਿੱਕੇ ਹੁੰਦਿਆਂ ਨੂੰ ਮੈਂ ਡੈਡੀ ਨੂੰ ਦੇਖਿਆ ਸੀ ਆਪਣੇ। ਤਾਇਆ ਤੈਨੂੰ ਜਿਹਨੇ ਵੇਖਿਆ ਹੋਵੇ ਨਿੱਕੇ ਹੁੰਦਿਆਂ ਨੂੰ? ਹਾਂ, ਮੇਰੇ ਡੈਡੀ ਨੇ ਮੈਨੂੰ ਦੇਖਿਆ ਸੀ। ਜਿਹੜਾ ਇਸ ਵੇਲੇ ਮੌਜੂਦ ਹੋਵੇ। ਮੈਂ ਕੁਝ ਸਵਾਲ ਪੁੱਛਣਾ ਚਾਹੁੰਦੀ ਦੇਖੋ ਇਸ ਟਾਈਮ ਮੇਰੇ ਪਰਿਵਾਰ 'ਚ ਸਭ ਤੋਂ ਵੱਡਾ ਮੈਂ ਹੀ ਹਾਂ। ਆਪਣੇ ਪਰਿਵਾਰ ਦਾ ਭੀਸ਼ਮ ਪਿਤਾਮਾ ਹਾਂ ਮੈਂ। ਤਾਇਆ ਤੂੰ ਆਪਣੇ ਪਰਿਵਾਰ ਦੇ ਨਾਲ ਗੱਲਾਂ ਬਹੁਤ ਕੀਤੀਆਂ ਹੋਣਗੀਆਂ। ਬਹੁਤ ਸਾਰੀਆਂ। ਤੈਨੂੰ ਕਦੇ ਕਿਸੇ ਨੇ ਗੱਲਾਂ ਬਾਤਾਂ 'ਚ ਇਹ ਗੱਲ ਦੱਸੀ ਹੋਵੇ ਵੀ ਤੂੰ ਜੰਮਦਿਆਂ ਕਿਤੇ ਨਰਸ ਦੇ ਹੱਥੋਂ ਡਿੱਗ ਗਿਆ ਸੀ, ਤੇਰੇ ਸਿਰ ਤੇ ਕੋਈ ਸੱਟ ਲੱਗ ਗਈ ਸੀ, ਕੋਈ ਮਤਲਬ ਕਦੇ ਕੁਛ ਇਦਾਂ ਦਾ ਹੋਇਆ? ਨਹੀਂ, ਕਹਿੰਦੇ ਨਰਸ ਨੇ ਮੈਨੂੰ ਫੜਿਆ ਸੀ, ਹਾਂ। ਮੈਂ ਨਾ ਬੋਲ ਨਹੀਂ ਸੀ ਰਿਹਾ। ਹਾਂ। ਉਹਨੇ ਮੇਰੇ ਪਿੱਛੇ ਐ ਥੱਪੜ ਮਾਰਿਆ। ਬੋਲਣਾ ਨਹੀਂ, ਉਹ ਰਵਾਉਣ ਲਈ ਮਾਰਦੇ। ਉਹਨੇ ਮਾਰਿਆ, ਹਾਂ। ਮੈਨੂੰ ਰੂ ਚੜ ਗਿਆ ਗੁੱਸਾ। ਹਾਂ। ਮੈਂ ਲੈ ਗਿਆ ਗੱਲ ਈਗੋ ਤੇ। ਹਾਂ। ਮੈਂ ਫਿਰ ਦੰਦੀ ਬੈਠੀ ਉਹਦੇ। ਤਾਇਆ ਜੰਮਦੇ ਬੱਚੇ ਦੇ ਕਿਹੜੇ ਦੰਦ ਹੁੰਦੇ? ਨਹੀਂ, ਮੇਰਾ ਬੋਟੀ ਬੜਾ ਸਟਰੋਂਗ ਸੀ। ਬੋਟ ਕਹਿੰਦੇ ਨਾ, ਹਾਂ, ਉਹ ਬੜਾ ਸਟਰੋਂਗ ਸੀ ਮੈਂ ਵੱਢਤਾ। ਕੀ ਕਵਾਂ ਮੈਂ ਤੈਨੂੰ ਤਾਇਆ? ਤਾਇਆ ਕਹਿ ਲੈ। ਨਹੀਂ ਹਾਂ ਦੱਸੋ, ਹੁਣ ਕੁਝ ਕਹਿਣਾ ਚਾਹੋ? ਕੁਛ ਨਹੀਂ, ਮੇਰੇ ਤਾਂ ਲਫ਼ਜ਼ ਹੀ ਮੁੱਕ ਗਏ ਨੇ ਤਾਇਆ। ਦੇਸ਼ ਦੁਨੀਆ 'ਚ ਕੀ ਖਾਸ ਚੱਲ ਰਿਹਾ, ਉਹਦੀ ਵੀ ਥੋੜੀ ਖਬਰਸਾਰ ਆ ਲੈ ਗਿਆ ਲਈਏ। ਤੈਨੂੰ ਯਾਦ ਤਾਇਆ? ਦੇਖ ਬਈ, ਮੈਂ ਤਾਂ ਮਤਲਬ ਕਦੀ ਹਰਾ ਘਾਹ, ਕਦੀ ਸੱਪ, ਕਦੀ ਕੁਛ, ਕਦੇ ਮਤਲਬ ਵਾਟਸ ਗੋਇੰਗ ਔਨ? ਅੱਛਾ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ ਨੇ ਦਾ ਮਤਲਬ ਕੀ ਹੁੰਦਾ? ਕੀ ਮਤਲਬ ਆਪਣੇ ਆਪ ਹੀ ਸਾਰਾ ਕੁਝ ਕਰ ਜਾਣਾ ਹਾਂ। ਤੇ ਹੈ ਨਾ, ਮਤਲਬ ਅਲਟੀਮੇਟਲੀ ਸਮਝਾਉਣੀ ਦਿੱਤੀ ਗਈ। ਪਰ ਆਪਣੇ ਆਪ ਸਭ ਕਰਨਾ ਅੱਛੀ ਗੱਲ ਹੈ। ਆਪਣੇ ਆਪ ਤੇ ਡਿਪੈਂਡ ਹੋਵੋ, ਕਿਸੇ ਉੱਤੇ ਕਿਉਂ ਤੁਸੀਂ ਡਿਪੈਂਡ ਹੋ? ਨਹੀਂ ਮਤਲਬ ਜਿੱਦਾਂ ਹੁਣ ਸਰਕਾਰ ਹੈ, ਤੈਨੂੰ ਸਮਝਾਣਾ ਨਹੀਂ ਆ ਰਿਹਾ ਮੈਨੂੰ, ਐਂ ਲੱਗ ਰਿਹਾ। ਐਗਜ਼ੈਕਟਲੀ। ਮਤਲਬ ਕਿ ਤੇਰੇ ਕੋਲ ਕੰਟੈਂਟ ਦੀ ਕਮੀ ਹੈ। ਮੈਂ ਨਾ ਖਿੱਚ ਗਈਆਂ ਤੇਰੀਆਂ ਗੱਲਾਂ ਸੁਣ ਖਿੱਚ ਕਿਉਂ ਗਈਆਂ? ਮੈਂ ਤੇਰੇ ਸਾਹਮਣੇ ਬਲੈਕ ਬੋਰਡ ਤੇ ਕਾਗਜ਼ ਮਾਰਿਆ, ਤੈਨੂੰ ਕਿਚੈਨ ਚੜ ਗਈ ਆਵਾਜ਼ ਸੁਣ ਕੇ। What do you mean black? ਮੈਨੂੰ ਚੜਦੀ ਨਾ, ਕੋਈ ਕਾਗਜ਼ ਮਾਰੇ ਨਾ ਲੱਕੜ ਜਾਂ ਬਲੈਕ ਬੋਰਡ ਤੇ, ਉਹਦੀ ਆਵਾਜ਼ ਤੋਂ ਮੈਨੂੰ ਕਿਚੈਨ ਤੂੰ ਚੜਦੀ ਹੈ। ਬਲੈਕ ਬੋਰਡ ਕਿੱਥੇ ਵੇਖਦਾ ਤਾਇਆ? ਮੈਂ ਪੜਿਆ ਵਾ। ਨਹੀਂ ਤੇ ਉਹਦੀ ਕਿਚੈਨ ਅੱਜ ਤੇ ਚੜੀ ਜਾਂਦੀ ਹੈ ਤੈਨੂੰ। ਉਹ ਹਾਂ ਚੜਦੀ ਹੈ। ਮੈਂ ਇਸੇ ਕਰਕੇ ਨਾ ਕੀ ਕਰਦਾ ਸੀਗਾ, ਜਦੋਂ ਬਲੈਕ ਬੋਰਡ ਤੇ ਬੱਚਿਆਂ ਨੂੰ ਚੌਕ ਨਾਲ ਲਿਖ ਕੇ ਦਿੰਦਾ ਸੀਗਾ ਨਾ, ਬਾਅਦ ਮੈਂ ਗਿੱਲਾ ਪੋਚੇ ਨਾਲ ਸਾਫ਼ ਕਰ ਦਿੰਦਾ ਸੀ। ਇਹ ਹੁਣ ਗਿੱਲਾ ਪੋਚਾ ਕਿੱਥੋਂ ਆਂਦਾ ਸੀ? ਇਹ ਮੈਂ ਦੇਖਣਾ, ਇੱਕ ਬੱਚਾ ਰੱਖਿਆ ਸੀ ਜਿਹੜਾ ਨਲਾਇਕ ਪੜਦਾ ਨਹੀਂ ਸੀ, ਉਹਦੀ ਫਿਰ ਡਿਊਟੀ ਲਾਂਦਾ ਸੀਗਾ, ਤੂੰ ਅੱਜ ਹੋਮਵਰਕ ਨਹੀਂ ਕੀਤਾ, ਗਿੱਲਾ ਪੋਚਾ ਕਰਕੇ ਲਿਆ। ਤੇ ਪੋਚਾ ਕਿੱਥੋਂ ਆਂਦਾ ਤੋ ਸੀ? ਫਿਰ ਉਹ ਚੋਂ ਗਾਣਾ ਆ ਗਿਆ, ਤਾਇਆ ਗਿੱਲੇ ਪੋਚੇ ਮਾਰਦਾ। ਉਹ ਹੈਲੋ, ਹੈ। ਜਸਵਿੰਦਰ ਭੱਲਾ ਹੋਰਾਂ ਦੀਆਂ ਗੱਲਾਂ ਆਪਣੇ ਤੇ ਲਾਈ ਉਹ ਜਾਂਦਾ। ਮੈਨੂੰ ਉਹ ਮਿੱਠਾ ਪੋਚਾ ਸੀ, ਵਿੱਚ ਉਹ ਸੋਡਾ ਪਾ ਲੈਂਦੇ ਸੀਗੇ ਨਾ, ਮਿੱਠਾ ਸੋਡਾ। ਹੈ ਤਾਇਆ, ਹਾਂਜੀ। ਜਾਂ ਤਾਂ ਤੂੰ ਹਿੱਲ ਗਿਆ ਹਾਂ। ਜਾਂ ਤਾਂ ਮੈਨੂੰ ਹਿਲਾਤਾ। ਨਹੀਂ ਬੇਟਾ, ਵੈਲਕਮ ਹੈ, ਸੁਣ ਰਹੇ ਹੋ ਹਾਸੇ ਚਾਰੇ ਪਾਸੇ ਤਾਇਆ ਸ਼ੌਂਕੀ ਤੇ ਹਰਮਨ ਤੁਹਾਡੇ ਨਾਲ ਦੇਸ਼ ਦੁਨੀਆ ਦੀ ਕੋਈ ਗੱਲਬਾਤ ਸੁਣਾ ਦੇ। ਸਿਰ ਦੁਖ ਰਿਹਾ ਤਾਇਆ। ਇਹ ਦੇਸ਼ ਦੁਨੀਆ ਦੀ ਗੱਲ ਹੋਈ? ਇਹ ਤੇਰਾ ਇੰਟਰਨਲ ਮੈਟਰ ਹੈ, ਇਹਨੂੰ ਰੇਡੀਓ ਤੇ ਨਾ ਲੈ ਕੇ ਆਓ। This is not internal matter, this is personal matter. ਹਾਂ ਤੇ ਇੰਟਰਨਲ ਹੀ ਹੋਇਆ, ਸਿਰ ਦੇ ਅੰਦਰ ਦਰਦ ਹੋ ਰਹੀ ਕਿ ਸਿਰ ਦੇ ਉੱਤੇ ਦਰਦ ਹੋ ਰਹੀ ਹੈ? ਦੱਸ ਮੈਨੂੰ, ਅੰਦਰ ਹੋ ਰਹੀ ਨਾ, ਫਿਰ ਇੰਟਰਨਲ ਮੈਟਰ ਹੀ ਹੋਇਆ। ਤੇਰਾ ਮੱਥਾ ਬਾਹਰੋਂ ਨਹੀਂ ਅੰਦਰੋਂ ਦੁਖ ਰਿਹਾ, ਬੁੜਬੁੜੀ ਅੰਦਰੋਂ ਤੰਗ ਕਰ ਰਹੀ ਹੈ। ਜਾਂ ਤਾਂ ਤੂੰ ਬਲੇਡ ਮਾਰ ਕੇ ਮੱਥਾ ਪਾੜ ਲੈ ਆਪਣਾ, ਤੇ ਦੱਸ ਮੈਨੂੰ ਇਹ ਬਾਹਰਲਾ ਮੈਟਰ ਹੁਣ ਕੀ? ਗੋਡੇ ਵੀ ਦੁਖ ਰਹੇ? ਨਹੀਂ ਤਾਇਆ, ਗੋਡੇ ਫੜ ਮੈਂ ਕੇ ਸੋਚ ਬਹਿ ਰਹੀ ਆ, ਸਿਆਣੇ ਸਹੀ ਕਹਿੰਦੇ ਬੰਦੇ ਦੀਆਂ ਕੀਤੀਆਂ ਮੋਹਰੇ ਆਉਂਦੀਆਂ ਨੇ। ਬਿਲਕੁਲ ਆਉਂਦੀਆਂ ਨੇ, ਬਿਲਕੁਲ। ਮੈਂ ਵੀ ਕੋਈ ਪੱਕਾ ਕੁਛ ਗਲਤੀ ਕੀਤੀ ਜਿਹੜਾ ਮੇਰਾ ਟੱਕਰਾ ਸਿੱਧਾ ਤੇਰੇ ਨਾਲ ਹੋਇਆ। ਤੂੰ ਵਾਇਆ ਮੈਕਸੀਕੋ ਅਮਰੀਕਾ ਐਂਟਰ ਹੋਈ, ਤੇਰੀ ਆਹੀ ਗਲਤੀ ਸੀਗੀ। ਭਰਾਵਾ ਨਹੀਂ, ਹੁਣ ਮੈਂ ਕਾਏ ਤੋਂ ਭਰਾ ਵੀ ਹੋ ਗਿਆ।
ਮੈਂ ਬਿਲਕੁਲ ਸਹੀ ਤਰੀਕੇ ਲੀਗਲ ਤਰੀਕੇ ਅਮਰੀਕਾ ਚ ਆਈ ਤੂੰ ਹਾਂ। ਝੂਠ ਬੋਲਦੀ ਹੈ ਕਿਉਂਕਿ ਤੇਰਾ ਮੈਂ ਵੇਖਾ ਜਦੋਂ ਵੀ ਨਾ ਕਿਤੇ ਸਾਈਕਲ ਤੇ ਜਾਂਦੀ ਹੋਏ ਨਾ ਗਾਣਾ ਬੋਲਦੀ ਜਾਂਦੀ ਹੁੰਦੀ ਆ ਜਾ ਮੈਕਸੀਕੋ ਚੱਲੀਏ, ਆ ਜਾ ਮੈਕਸੀਕੋ ਚੱਲੀਏ। ਮਤਲਬ ਇਹ ਤਾਂ ਸਾਫ ਜਾ ਹੁੰਦਾ ਨਾ ਕਿ ਆਪ ਵੀ ਮੈਕਸੀਕੋ ਤੋਂ ਹੀ ਆਈ ਆ। ਤਾਇਆ ਗਾਣਾ ਗਾਉਣ ਦੇ ਨਾਲ ਕੋਈ ਮੈਕਸੀਕੋ ਚ ਆ ਜਾਂਦਾ ਹੈ? ਨਹੀਂ ਤੇ ਅਗਲੇ ਗਏ ਹੋਣਗੇ ਤਾਈਓ। ਵੇਖੋ ਬੰਦਾ ਉਹੀ ਲਿਖਦਾ ਉਹੀ ਗਾਉਂਦਾ ਜੋ ਉਹਨੇ ਫੀਲ ਕੀਤਾ ਹੋਏ ਆ ਜੋ ਉਹਨੇ ਕੀਤਾ ਹੋਏ। ਦੇਖ ਜੇ ਉਹ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਇਹਦੇ ਚ ਸਿੰਗਰ ਦੀ ਨਿਗਾਹਾਂ ਦੇ ਥੱਲੇ ਕੋਈ ਕੁੜੀ ਗਿਰੀ ਨਿਕਾਹਾਂ ਦੇ ਮਤਲਬ ਉਹ ਛੋਟੀ ਹਾਈਟ ਸੀਗੀ, ਸਿੰਗਰ 6 ਫੁੱਟ ਦਾ ਸੀਗਾ, ਉਹ ਥੱਲੇ ਡਿੱਗ ਗਈ, ਉਹ ਚੁੱਕਣ ਲੱਗਾ ਉਹਦੇ ਕੋਲ ਚੁੱਕੀ ਨਹੀਂ ਗਈ, ਕਹਿੰਦਾ ਨਜ਼ਰਾਂ ਤੋਂ ਗਿਰ ਗਈਆਂ ਕੀ ਕਰੀਏ। ਹਾਂ ਉਹ ਨਜ਼ਰ ਥੱਲੇ ਨਹੀਂ ਲੈ ਕੇ ਆ ਪਾ ਰਿਹਾ ਸੀਗਾ ਕਿਉਂਕਿ ਰਾਜ ਢਿੱਡ ਵੀ ਪੈਂਦਾ ਨਾ, ਉਹ ਫੋਲਡ ਨਹੀਂ ਹੋਇਆ ਪੂਰਾ। ਤਾਇਆ ਅੱਜ ਕੀ ਖਾ ਕੇ ਆਇਆ? ਅੱਜ ਮੈਂ ਖਾਧਾ ਹੈਗਾ ਚਿਕਨ ਸ਼ੈਸ਼ਲੀ। ਤੈਨੂੰ ਸੌਂ ਹੀ ਲੱਗੇ ਜੇ ਜ਼ਿੰਦਗੀ ਚ ਦੁਬਾਰਾ ਕਿਤੇ ਖਾ। ਸ਼ੁਕਰ ਹੈ ਪਰਮਾਤਮਾ ਦਾ ਇਹ ਘੜੀ ਆਈ। ਇਹ ਘੜੀ ਕਿਹੜੀ ਹੈ? ਮੈਂ ਕਿਹੜੀ ਪ੍ਰਾਡਾ ਦੀ ਮੰਗਾਈ ਹੈ? ਪਰਾਡਾ ਦੀ ਕਿਹੜੀ ਘੜੀ ਆਂਦੀ ਹੈ? ਸੋਰੀ ਰਾਡੋ। ਤਾਇਆ ਮੈਂ ਤਾਂ ਕਿਹਾ ਪ੍ਰਾਡਾ ਦੀ ਘੜੀ ਕਿਉਂ ਨਹੀਂ ਆ ਸਕਦੀ? ਉਹਨਾਂ ਕੋਲ ਬਹੁਤ ਪੈਸਾ ਹੈ, ਘੜੀਆਂ 'ਚ ਇਨਵੈਸਟ ਕਰ ਸਕਦੇ ਆ ਸਕਦੀ ਹੈ, ਬਟ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸ਼ੁਕਰ ਹੈ ਇਹ ਘੜੀ ਆਈ ਕਿ ਹੁਣ ਜਾਣ ਦਾ ਵੇਲਾ ਹੋ ਗਿਆ। ਕੋਈ ਨਹੀਂ ਹੈ, ਕੁਝ ਘੰਟੇ ਬਾਅਦ ਦੁਬਾਰਾ ਵੀ ਜਾਣਾ ਹੈਗਾ। ਕੱਲ ਦਾ ਪ੍ਰੋਗਰਾਮ ਜਿਹੜਾ ਤਾਇਆ ਫਿਲਹਾਲ ਤਾਂ ਮੈਂ ਆਪਣੀ ਜਾਨ ਬਚਾਵਾਂ ਨਾ ਤੇਰੇ ਤੋਂ। ਬਚਾਓ ਬਚਾਓ ਜਿੰਨੀ ਬਚਾ ਤੂੰ ਸਕਦੇ ਤਾਂ ਹਿੱਲਿਆ ਹੋਇਆ ਅੱਜ। ਨਹੀਂ ਹਿੱਲਿਆ ਨਹੀਂ ਮੈਂ ਹੋਇਆ ਹੈਗਾ, ਮੈਂ ਵਾਈਬ੍ਰੇਸ਼ਨ ਮੋਡ ਤੇ ਲੱਗਾ। ਤਾਇਆ 에ਅਰਪਲੇਨ ਤੇ ਲੱਗ। 에ਅਰਪਲੇਨ ਮੋਡ ਤੇ ਮੈਂ ਲੱਗ ਹੀ ਨਹੀਂ ਸਕਦਾ। ਉਹ ਕਿਉਂ? ਉਹ ਮੇਰਾ ਬਟਨ ਹੀ ਖਰਾਬ ਹੈ। ਤੇਰਾ ਸਟਾਪ ਬਟਨ ਵੀ ਖਰਾਬ ਲੱਗ ਰਿਹਾ ਉਹ ਮੈਨੂੰ। ਰੱਖਿਆ ਨਹੀਂ ਆਪਾਂ, ਡਾਇਰੈਕਟ ਤੇ ਆ ਮੈਂ। ਅੱਛਾ ਜਿਵੇਂ ਗੱਡੀ ਤੇ ਡਾਇਰੈਕਟ ਸਟਾਰਟ ਹੋ ਜਾਂਦੀ ਤਾਰਾਂ ਜੋੜ ਕੇ, ਮੈਂ ਵੀ ਉਦਾਂ ਹੀ ਆ। ਓਕੇ ਚਲੋ ਕੋਈ ਗੱਲ ਨਹੀਂ। ਅੱਜ ਇੱਧਰ ਜਾਣਾ ਖੜਾ ਮੇਰੀ ਚਾਬੀ ਘੁਮਾ ਦੇ ਆ ਕੇ। ਚਾਬੀ ਤਾਂ ਤੇਰੀ ਤਾਈ ਘੁਮਾਉਂਦੀ ਹੈ। ਚਾਬੀ ਜੀ ਚਾਹੀਗੀ ਭੈਂਦੀ, ਵੱਡੀ ਮਕੈਨਿਕਲ ਚੀਜ਼ਾਂ ਤੇ ਲੱਗੀ ਚਾਹੀ ਨਾ। ਹੁਣ ਜਾਣ ਦਾ ਟਾਈਮ ਹੈ, ਚੱਲੀਏ ਫਿਰ। ਚੱਲੀਏ ਤਾਇਆ। ਚਲੋ ਚਲੋ ਮੈਂ ਵੀ ਕੀ ਆ ਤੇ ਕੱਦੂ ਲੈ ਕੇ ਜਾਣੇ ਨਾਲ ਸਾਗ ਦੇ ਬਾਥੂ ਖੜਨਾ, ਮਿਕਸ ਕਰਕੇ ਅੱਜ ਕੁਝ ਬਣਾਵਾਂਗੇ। ਆ ਕਿਹੜੀ ਮਿਕਸ ਹੁੰਦੀ ਹੈ? ਸਾਗ ਬਾਤੂ ਕੀ ਆ ਤੂੰ? ਇਹ ਕਿਹੜਾ ਮਿਕਸ ਹੁੰਦਾ? ਇਹ ਮਤਲਬ ਜੂਸ ਬਣਾਉਣਾ ਇਹਦਾ ਮੈਂ, ਇਮਿਊਨਿਟੀ ਬੂਸਟਰ ਹੈਗਾ। ਉਹ ਚੱਲਦਾ ਹੈ ਇਹਦੇ ਮਗਰ ਨਾ ਲੱਗਿਓ ਤਾਏ ਦੇ। ਮਤਲਬ ਕਿ ਨਾ ਦੇਖੋ ਜੇ ਤੁਸੀਂ ਨਾ ਸਾਗ ਤੇ ਬਾਥੂ ਕੱਲਾ ਖਾਈ ਜੋ ਬੋਟਾ ਤੁਹਾਡੀ ਧੁੰਨੀ ਹਰੀ ਹੋ ਸਕਦੀ ਹੈ। ਅੱਛਾ ਇਸ ਕਰਕੇ ਵਿੱਚ ਘੀਆ ਮਿਕਸ ਕਰਾਂਗੇ, ਇਹ ਘੱਟ ਹਰੀ ਹੋਵੇ। ਘੀਆ ਵੀ ਹਰਾ ਹੀ ਹੁੰਦਾ। ਨਹੀਂ ਥੋੜਾ ਲਾਈਟ ਵੇਟ ਹੁੰਦਾ ਨਾ, ਲਾਈਟ ਕਲਰ ਵੀ ਉਹ ਹੁੰਦਾ। ਚੱਲਦਾ ਹੈ ਚਲੀਏ। ਚਲੋ ਚਲੋ ਫਿਰ ਚਲੀਏ। ਮੈਨੂੰ ਨਾ ਰਾਤ ਸਾਈਕਲ ਦੇ ਪਿੱਛੇ ਬਿਠਾ ਕੇ ਲੈ ਜਾ, ਮੈਨੂੰ ਨਾ ਉਹ ਨਹੀਂ ਜਾਂਦੀ ਨੋ। ਪੰਛਾਰੀ ਦੁਕਾਨ 'ਚ ਲਾ ਦੀ, ਮੈਂ ਨਾ ਅਸ਼ਵਗੰਧਾ ਖੜਨੀ ਹੈ। ਹੁਣ ਅਸ਼ਵਗੰਧਾ ਆ ਗਈ ਵਿੱਚ। ਹਾਂ ਉਹ ਉਹਦੇ 'ਚ ਖੰਡ ਪਾ ਕੇ ਨਾ ਕੁਝ ਸਵੀਟ ਡਿਸ਼ ਬਣਾਵਾਂਗਾ। ਉਹ ਚੱਲ ਚਲੀਏ ਤਾਇਆ। ਚਲੋ ਬਾਏ ਮਿਸ਼ਮੀ, ਕੱਲ ਮਿਲਦੇ ਆਂ।